Looks like we have lost India and Russia to deepest, darkest China. May they have a long and prosperous future together. ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਟਰੰਪ ਦੀ ਮਿਸਕੈਲਕੂਲੇਸ਼ਨ ਹੈ। ਉਹਨੇ ਕਿਹਾ ਜੀ ਅਸੀਂ ਦਿਸ ਇਜ਼ ਮਿਸਕੈਲਕੂਲੇਸ਼ਨ ਔਨ ਦਾ ਪਾਰਟ ਆਫ ਯੂਐਸ ਪ੍ਰੈਜ਼ੀਡੈਂਟ। ਇੰਡੀਆ ਇਜ਼ ਦਾ ਮੋਸਟ ਪੋਪੂਲਸ ਡੈਮੋਕ੍ਰੇਸੀ with one of the largest markets in the world. We are active in multiple global platforms and partnering the US on many global challenges. Targeting us after nearly 27 years of stable relationship is nothing but a miscalculation by the Trump presidency, and there is a lot of criticism internally within the US administration that is making it evident. ਜੇ ਐਡੀਸ਼ਨਲ ਟੈਰਿਫ ਟਰੰਪ ਨੇ ਲਾ ਦਿੱਤੀ ਤੇ ਰੁਪਈਆ ਜਿਹੜਾ ਉਹ ਜਾ ਕੇ ਡਾਲਰ ਦੇ ਮੁਕਾਬਲੇ 100 ਤੋਂ ਵੀ ਜਿਹੜਾ ਥੱਲੇ ਜਾ ਕੇ ਡਿੱਗੇਗਾ। Trump's India loss to China remark reflects his frustration over trade talks, ceasefire credit. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 5 ਸਤੰਬਰ 2025 15 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਅੱਜ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਰੈਂਪਟਨ ਕੈਨੇਡਾ ਤੋਂ ਸਰਦਾਰ ਪਰਮਿੰਦਰ ਸਿੰਘ ਗਿੱਲ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸਰਦਾਰ ਪਰਮਿੰਦਰ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਔਰ ਉਹਨਾਂ ਦੀ ਯਾਦ ਨੂੰ ਅਸੀਂ ਸਮਰਪਿਤ ਕਰਨ ਜਾ ਰਹੇ ਹਾਂ। ਸੋ ਜਿਹੜੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੰਦੇ ਹੋਏ 30 ਵਰੇ ਪਹਿਲਾਂ 6 ਸਤੰਬਰ 1995 ਨੂੰ ਖੁਦ ਅਣਪਛਾਤੀ ਜਿਹੜੀ ਲਾਸ਼ ਹੈ ਉਹ ਬਣਾ ਦਿੱਤੇ ਗਏ। ਸੋ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਕਿਹਾ ਕਿ ਭਾਰਤ ਤੇ ਰੂਸ ਹਨੇਰਗਰਦੀ ਵਾਲੇ ਚੀਨ ਦੀ ਬੁੱਕਲ ਵਿੱਚ ਜਾ ਵੜੇ ਹਨ। ਮੈਂ ਉਹਨਾਂ ਨੂੰ ਅਖੀਰਲੀ ਵਿਦਾਈ ਦਿੰਦਿਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਇਸ ਵਿਅੰਗ ਦਾ ਮਤਲਬ ਇਹ ਹੈ ਕਿ ਭਾਰਤ ਨੂੰ ਜਿਹੜਾ ਅਮਰੀਕਾ ਦੀ ਟਾਟਾ ਬਾਏ ਬਾਏ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਰੈਂਪਟਨ ਕੈਨੇਡਾ ਨਿਵਾਸੀ ਪਲਵਿੰਦਰ ਸਿੰਘ ਗਿੱਲ, ਜਸਵੀਰ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਵੀ ਖਾਸ ਤੌਰ 'ਤੇ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵਾਸ਼ਿੰਗਟਨ DC ਦੀਆਂ ਵੋਟਾਂ ਵਿੱਚ ਪਾਰਟਿਸਿਪੇਟ ਕੀਤਾ ਔਰ ਉੱਥੇ ਹੀ ਉਹਨਾਂ ਨੇ ਟੀਵੀ 84 ਦੇ ਲਈ ਵੀ ਜਿਹੜਾ ਹੈ
ਉਹ ਮਾਇਆ ਭੇਟ ਕੀਤੀ, ਜਿਹਦੇ ਲਈ ਅਸੀਂ ਉਹਨਾਂ ਦਾ ਸ਼ੁਕਰੀਆ ਸ਼ੁਕਰੀਆ ਅਦਾ ਅਦਾ ਕਰਦੇ ਕਰਦੇ ਹਾਂ। ਹਾਂ। ਜਿਵੇਂ ਮੈਂ ਅਕਸਰ ਕਹਿੰਦਾ ਕਿ ਇਹ ਸਾਡੇ ਵੀਰ ਭੈਣ ਆ ਜਿਹੜੇ ਕੋਈ ਰੈਕਗਨੀਸ਼ਨ ਨਹੀਂ ਚਾਹੁੰਦੇ, ਜਿਨ੍ਹਾਂ ਨੂੰ ਕਿਸੇ ਜਿਹੜਾ ਹੈ ਉਹ ਸੋਭਾ ਦੀ ਲੋੜ ਵੀ ਨਹੀਂ ਹੁੰਦੀ, ਲੇਕਿਨ ਕੁਆਇਟਲੀ ਉਹ ਇਹ ਸਮਝਦੇ ਨੇ ਕਿ ਜਿਹੜਾ ਕੰਮ ਅੱਜ ਦੀ ਦੁਨੀਆ ਦੇ ਵਿੱਚ ਖਾਸ ਤੌਰ 'ਤੇ ਜਦੋਂ ਲੜਾਈ ਬਿਰਤਾਂਤ ਦੀ ਹੈ, ਨੈਰੇਟਿਵ ਦੀ ਹੈ, ਔਰ TV 84 ਆਪਣੀ ਡੈਡੀਕੇਟਿਡ ਟੀਮ ਦੇ ਨਾਲ ਸੀਮਤ ਸਾਧਨਾਂ ਰਾਹੀਂ ਜਿਸ ਨੈਰੇਟਿਵ ਨੂੰ ਪੰਥਕ ਆਜ਼ਾਦੀ ਦੇ, ਕੌਮੀ ਕਾਰ ਖਾਲਿਸਤਾਨ ਦੀ ਆਜ਼ਾਦੀ ਦੇ ਨੈਰੇਟਿਵ ਨੂੰ ਅੱਗੇ ਤੋਰ ਰਿਹਾ, ਉਸ ਕੰਮ ਨੂੰ ਉਹ ਰੈਕਗਨਾਈਜ਼ ਕਰਦੇ ਨੇ। ਸੋ ਅਸੀਂ ਪਲਵਿੰਦਰ ਸਿੰਘ ਗਿੱਲ, ਜਸਵੀਰ ਗਿੱਲ, ਇਹਨਾਂ ਦਾ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਕਿਉਂਕਿ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ, ਨਹੀਂ ਤਾਂ ਜੇ 6 ਸਤੰਬਰ ਦਾ ਦਿਨ ਜਿਹੜਾ ਕਿ ਕੱਲ੍ਹ ਹੈ, ਔਰ ਸ਼ਹੀਦ ਸਰ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ 30 ਵਰ੍ਹੇ ਪੂਰੇ ਹੋ ਜਾਣੇ ਨੇ। ਅਸੀਂ ਪ੍ਰੋਗਰਾਮ ਉਸੇ ਦਿਨ ਵੀ ਕਰਦੇ ਹਾਂ, ਪਰ ਕਿਉਂਕਿ ਵੀਕਐਂਡ ਤੇ ਸਾਡਾ ਸ਼ੋਅ ਨਹੀਂ ਹੁੰਦਾ, ਹਾਲਾਂਕਿ ਕੱਲ੍ਹ ਯੂਨੀਵਰਸਿਟੀ ਸਟੂਡੈਂਟਸ ਦੇ ਐਫਰਟ ਨਾਲ, ਜਿਨ੍ਹਾਂ 'ਚ ਸਰ ਬੂਟਾ ਸਿੰਘ ਖੜੌਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਨੇ ਅਮਰੀਕਾ ਦੇ ਵਿੱਚ, ਉਹਨਾਂ ਦੀਆਂ ਬੱਚੀਆਂ ਨੇ ਐਫਰਟ ਕੀਤਾ, ਬਾਕੀ ਯੰਗਸਟਰਸ ਨੂੰ ਨਾਲ ਲੈ ਕੇ ਉਹਨਾਂ ਨੇ ਕੱਲ੍ਹ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਵੱਡੇ ਪੈਮਾਨੇ 'ਤੇ, ਜਿਹਦੇ ਲਈ 2-3 ਮਹੀਨੇ ਤੋਂ ਇਹ ਬੱਚੀਆਂ ਤਿਆਰੀ ਕਰ ਰਹੀਆਂ ਨੇ, ਉਹ ਲਿਖਿਆ ਹੋਇਆ ਜਿਹੜਾ ਕਿ ਵਾਟਰ ਹਾਲ 300 ਕਾਲਜ ਸਰਕਲ ਮਾਊਂਟ ਲਾਰਲ ਨਿਊ ਜਰਸੀ 'ਚ ਹੋਏਗਾ। ਉਹਨਾਂ ਨੇ ਉਸ ਦੇ ਵਿੱਚ ਯੰਗ ਪੈਨਲਿਸਟ 5 ਪੈਨਲਿਸਟ, ਜਿਸ ਦੀ ਐਡ ਵੀ ਸਾਡੇ TV 4 'ਤੇ ਚੱਲਦੀ ਹੈ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ, ਔਰ 5 ਸੀਨੀਅਰ ਸਿੱਖ ਐਕਟਿਵਿਸਟ, ਜਿਨ੍ਹਾਂ 'ਚ ਮੈਨੂੰ ਵੀ ਉਹਨਾਂ ਨੇ ਮਾਣ ਦਿੱਤਾ। ਅਸੀਂ ਇਸ ਪ੍ਰੋਗਰਾਮ ਨੂੰ ਕਵਰ ਕਰਾਂਗੇ, ਲਾਈਵ ਕਵਰੇਜ ਹੋਏਗੀ ਉਸ ਦੀ ਕੱਲ੍ਹ 11 ਵਜੇ ਤੋਂ ਲੈ ਕੇ ਜਦੋਂ ਤੱਕ ਵੀ, ਜਿਵੇਂ ਵੀ ਉਹਨਾਂ ਨੇ ਪ੍ਰੋਗਰਾਮ ਲਿਖਿਆ ਹੋਇਆ, ਕਿਉਂਕਿ ਜਿਹੜੇ 2 ਪੈਨਲ ਨੇ ਅੱਡ-ਅੱਡ, ਤੇ ਜ਼ਾਹਰ ਹੈ ਕਿ ਵਕਤ ਕਿਵੇਂ ਡਿਵਾਈਡ ਕਰਨਗੇ ਉਸ ਬਾਰੇ ਉਹੀ ਕੱਲ੍ਹ ਹੀ ਪਤਾ ਲੱਗੇਗਾ ਜਾ ਕੇ। ਔਰ ਅਸੀਂ ਸਮਝਦੇ ਹਾਂ ਵੀ ਇਸ ਵਾਰ 30ਵੀਂ ਯਾਦ ਹੈ ਸਰ ਜਸਵੰਤ ਸਿੰਘ ਖਾਲੜਾ ਦੀ, ਉਸ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ 'ਤੇ ਸਮਾਗਮ ਹੋ ਰਹੇ ਨੇ। ਐਤਵਾਰ ਦਾ ਪ੍ਰੋਗਰਾਮ ਤਾਂ ਜਿਹੜੇ ਫੋਲੋਇੰਗ ਹੈ ਗੁਰਦੁਆਰਿਆਂ 'ਚ ਰੱਖੇ ਹੀ ਹੋਏ ਨੇ, ਲੇਕਿਨ ਯੂਨੀਵਰਸਿਟੀ ਲੈਵਲ 'ਤੇ ਵੀ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਵੈਬੀਨਾਰ ਜਿਹੜਾ ਹੈ ਉਹ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ, ਜਿਸ ਪੈਨਲ ਦੇ ਵਿੱਚ ਸਰ ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ ਔਰ ਪ੍ਰਮੁੱਖ ਵਕੀਲ ਰਾਜਵਿੰਦਰ ਬੈਂਸ ਔਰ ਇਨਸਾਫ ਨਾਲ ਸੰਬੰਧਿਤ, ਔਰ ਉਹ ਜਦੋਂ ਉਹਨਾਂ ਦੀ ਡਿਟੇਲ ਆਈ ਅਸੀਂ ਉਹ ਵੀ ਡਿਸਕਸ ਕਰਾਂਗੇ। ਉਹ ਆਉਣ ਵਾਲੇ ਦਿਨਾਂ 'ਚ, ਨੈਕਸਟ ਵੀਕ 'ਚ। ਇਸੇ ਤਰ੍ਹਾਂ ਅਗਲੇ ਐਤਵਾਰ ਜਿਹੜਾ ਕਿ 14 ਤਰੀਕ ਨੂੰ ਹੋਏਗਾ, ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਹੈ, ਜਿਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਸੋ ਇਹ ਹੋਰ ਵੀ, ਜਿਵੇਂ ਸਟਾਕਟਨ ਗੁਰਦੁਆਰਾ ਸਾਹਿਬ ਵੀ 7 ਤਰੀਕ ਨੂੰ ਵੱਡੇ ਪੈਮਾਨੇ 'ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸਮਾਗਮ ਹੈ, ਔਰ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸਮਾਗਮ ਰੱਖੇ ਹੋਏ ਨੇ। ਵਿਸ਼ੇਸ਼ ਤੌਰ 'ਤੇ ਅੱਜ ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਕ ਡੈਕਲੇਰੇਸ਼ਨ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਆਨਰ 'ਚ ਕੀਤੀ ਗਈ, ਔਰ 6 ਸਤੰਬਰ ਦਾ ਦਿਨ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਡੇ ਦੇ ਤੌਰ ਦੇ ਉੱਤੇ ਐਲਾਨਿਆ, ਉਹਨਾਂ ਨੂੰ ਹਿਊਮਨ ਰਾਈਟਸ ਚੈਂਪੀਅਨ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ, ਔਰ ਜਿਹੜੀ ਪ੍ਰੋਕਲੇਮੇਸ਼ਨ ਉਹਨਾਂ ਦੇ ਲੈਫਟੀਨੈਂਟ ਗਵਰਨਰ ਜਿਹੜੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਔਰ ਪ੍ਰੀਮੀਅਰ, ਉਹਨਾਂ ਵੱਲੋਂ ਜਿਹੜੀ ਹੈ ਐਲਾਨੀ ਗਈ ਹੈ, ਉਹ ਮੈਂ ਸਾਂਝੀ ਕਰਨਾ ਚਾਹਾਂਗਾ। ਹੁਣੇ ਹੀ ਜਿਹੜੀ ਹੈ ਸਾਨੂੰ ਉਸ ਦੀ ਓਰੀਜਨਲ ਕਾਪੀ ਜਿਹੜੀ ਕਿ ਸਰਕੂਲੇਟ ਹੋਈ ਹੈ ਉਹ ਮਿਲੀ ਹੈ। ਕੈਨੇਡਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ, ਇਹ ਪ੍ਰੋਕਲੇਮੇਸ਼ਨ ਚਾਰਲਸ ਦਾ 3rd ਬਾਈ ਦਾ ਗ੍ਰੇਸ ਆਫ ਗॉड, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਕੈਨੇਡਾ ਅਲਟੀਮੇਟਲੀ UK ਦੇ ਕਿੰਗ ਦੇ ਡੋਮੀਨੀਅਨ ਦੇ ਤੌਰ 'ਤੇ ਹੀ ਹੈ। ਚਾਰਲਸ ਦਾ 3rd ਬਾਈ ਦਾ ਗ੍ਰੇਸ ਆਫ ਗॉड ਕਿੰਗ ਆਫ ਕੈਨੇਡਾ and his other realms and territories, head of Commonwealth, to all to whom these present shall come, greeting.
whereas the diverse cultural, ethnic, racial, and religious heritage of British Columbians is a fundamental characteristic of British Columbian society and contributes greatly to life in this province. ਉਹਨਾਂ ਨੇ ਇਹ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਜਿਹਦੇ 'ਚ ਡਾਈਵਰਸ ਕਲਚਰ ਨੇ, ਐਥਨੀਸਿਟੀਜ਼ ਨੇ, ਰੇਸਿਸ ਨੇ, ਉਹਨਾਂ ਦਾ ਵਿਰਸਾ ਦੇ ਨਾਲ ਇਹ ਸੂਬਾ ਅਮੀਰ ਹੈ। ਇਹ ਇਸ ਦੀ ਮੁੱਢਲੀ ਜਿਹੜੀ ਹੈ ਉਹ ਪਛਾਣ ਵੀ ਹੈ। whereas Sikhs have been an influential and impactful part of British Columbia since the turn of 19th century, and they have endured many hardships while contributing to the growth and success of the province। ਕਿ ਸਿੱਖ ਜਿਹੜੇ ਕਿ ਬੜੇ ਪ੍ਰਭਾਵਸ਼ਾਲੀ ਔਰ ਇੰਪੈਕਟਫੁਲ ਨੇ ਬ੍ਰਿਟਿਸ਼ ਕੋਲੰਬੀਆ 'ਚ, ਔਰ ਉਹਨਾਂ ਦੀ ਪ੍ਰੈਜ਼ੈਂਸ 19ਵੀਂ ਸਦੀ ਦੇ ਅਖੀਰ ਤੋਂ ਹੈ, ਔਰ ਉਹਨਾਂ ਨੇ ਬਹੁਤ ਸਾਰੀਆਂ ਹਾਰਡਸ਼ਿਪਸ, ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੇ ਇਸ ਸੂਬੇ ਦੀ ਤਰੱਕੀ ਔਰ ਕਾਮਯਾਬੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। whereas the government of British Columbia honors the history and culture of Sikhs in British Columbia। ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਸਿੱਖਾਂ ਦੇ ਇਤਿਹਾਸ ਔਰ ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਤਹਿਜ਼ੀਬ ਨੂੰ ਜਿਹੜੀ ਹੈ ਉਹ ਆਨਰ ਕਰਦੀ ਹੈ, ਹਮੇਸ਼ਾ ਉਸ ਨੂੰ ਮਾਣ ਦਿੰਦੀ। whereas ਜਸਵੰਤ ਸਿੰਘ ਖਾਲੜਾ was an internationally respected human rights defender and leader in the Sikh community। ਕਿ ਜਸਵੰਤ ਸਿੰਘ ਖਾਲੜਾ ਅੰਤਰਰਾਸ਼ਟਰੀ ਤੌਰ ਦੇ ਉੱਤੇ ਬਹੁਤ ਸਤਿਕਾਰਯੋਗ ਹਿਊਮਨ ਰਾਈਟਸ ਦੇ ਜਿਹੜੇ ਨੇ ਰਾਖੇ ਔਰ ਸਿੱਖ ਕਮਿਊਨਿਟੀ ਦੇ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਨੇ। ਨਾਓ ਨੋ ਯੀ ਦੈਟ, ਇਹ ਉਹਨਾਂ ਨੇ ਲੈਟਿਨ ਜਾਂ ਫ੍ਰੈਂਚ ਦਾ ਫਰੇਜ਼ ਹੋ ਗਿਆ। ਨਾਓ ਨੋ ਯੀ ਦੈਟ ਵੀ ਡੂ ਬਾਈ ਥੀਜ਼ presents proclaim and declare that September 6, 2025 shall be known as ਜਸਵੰਤ ਸਿੰਘ ਖਾਲੜਾ ਡੇ। ਕਿ ਅਸੀਂ ਇਹ ਐਲਾਨ ਕਰਦੇ ਹਾਂ ਕਿ ਹੁਣ ਤੋਂ ਜਿਹੜਾ 6 ਸਤੰਬਰ 2025 ਹੈ ਜਸਵੰਤ ਸਿੰਘ ਖਾਲੜਾ ਡੇ ਵਜੋਂ ਇਨ ਦਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਇਸ ਨੂੰ ਰੈਕਗਨਾਈਜ਼ ਕੀਤਾ ਜਾਏਗਾ। ਇਨ ਟੈਸਟੀਮਨੀ ਵੇਅਰ ਆਫ ਵੀ ਹੈਵ ਕਾਜ਼ਡ these our letters to be made patent and the great seal of our province of British Columbia to be ਬਾਕੀ ਜਿਹੜੀ ਟੈਕਨੀਕੈਲਿਟੀ ਹੁੰਦੀ ਹੈ, ਔਰ ਬਾਈ ਕਮਾਂਡ ਥੱਲੇ ਫਿਰ ਜਿਹੜਾ ਹੈ ਉਹਨਾਂ ਨੇ ਇਸ ਨੂੰ ਅਟਾਰਨੀ ਜਨਰਲ ਐਂਡ ਡਿਪਟੀ ਪ੍ਰੀਮੀਅਰ ਦੇ ਦਸਤਖਤ ਨੇ ਔਰ ਲੈਫਟੀਨੈਂਟ ਗਵਰਨਰ ਦੇ ਦਸਤਖਤ ਨੇ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਦਿਨ ਨੂੰ ਜਿਹੜਾ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਜਿਹੜਾ ਉਹ ਸਮਰਪਿਤ ਰੈਕਗਨਾਈਜ਼ ਕੀਤਾ। ਔਰ ਆਲਰੇਡੀ ਉਹਨਾਂ ਦੀ ਯਾਦ ਦੇ ਵਿੱਚ ਜਦੋਂ ਅਸੀਂ ਪਿੱਛੇ ਟੋਰਾਂਟੋ ਵਿਜ਼ਿਟ ਕੀਤਾ ਤੇ ਟੋਰਾਂਟੋ ਦੇ ਵਿੱਚ ਇੱਕ ਫੁੱਲ ਫਲੈਜ ਸਕੂਲ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਜਿਹੜਾ ਹੈ ਉਸ ਦੀ ਸ਼ੁਰੂਆਤ ਹੋਈ ਹੈ। ਇਸੇ ਤਰ੍ਹਾਂ ਫਰੈਜ਼ਨੋ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਪਾਰਕ ਤਾਂ ਕੁਝ ਸਮਾਂ ਪਹਿਲਾਂ 2 ਸਾਲ ਪਹਿਲਾਂ ਸ਼ਾਇਦ ਜਿਹੜਾ ਹੈ ਉਹ ਐਲਾਨਿਆ ਗਿਆ ਸੀ, ਔਰ ਹੁਣ ਪਿੱਛੇ ਕੁਝ ਮਹੀਨੇ ਪਹਿਲਾਂ ਹੀ ਇੱਕ ਫੁੱਲ ਫਲੈਜਡ ਸਕੂਲ ਜਿਹੜਾ ਸਿਟੀ ਕੌਂਸਲ ਨੇ ਫਰੈਜ਼ਨੋ ਦੀ ਨੇ ਰੈਜ਼ੋਲੂਸ਼ਨ ਕਰਕੇ ਔਰ ਬੜੇ ਵੱਡੇ ਪੈਮਾਨੇ ਤੇ ਉਹਦਾ ਉਦਘਾਟਨ ਹੋਇਆ ਔਰ ਉਹਦੀ ਬੜੀ ਕਵਰੇਜ ਵੀ ਹੋਈ, ਉਹ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਨੂੰ ਸਮਰਪਿਤ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ। ਮੇਰੀਆਂ ਨਿੱਜੀ ਯਾਦਾਂ ਵੀ ਸਰ ਖਾਲੜਾ ਨਾਲ ਜੁੜੀਆਂ ਹੋਈਆਂ ਕਿਉਂਕਿ ਜੂਨ 1995 ਦੇ ਵਿੱਚ ਉਹ ਕੈਨੇਡਾ ਆਏ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਦੇ ਉੱਤੇ, ਔਰ ਉਸ ਪੀਰੀਅਡ 'ਚ ਹੀ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਸਰ ਸੁਖਵਿੰਦਰ ਸਿੰਘ ਹੰਸਰਾਜ ਜਿਹੜੇ ਰਨ ਕਰਦੇ ਸੀ, ਹੁਣ ਉਹ ਇਸ ਦੁਨੀਆ 'ਚ ਨਹੀਂ ਨੇ, ਉਹਨਾਂ ਨੇ ਇੱਕ ਵਿਸ਼ੇਸ਼ ਸਮਾਗਮ ਅਣਖੀਲਾ ਪੰਜਾਬ ਦਾ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੋਇਆ ਸੀ, ਜਿਹਦੇ 'ਚ ਸਰ ਖਾਲੜਾ ਵੀ ਜਿਹੜੇ ਨੇ ਉਹ ਇੱਕ ਸਪੀਕਰ ਦੇ ਤੌਰ ਤੇ ਇਨਵਾਈਟਡ ਸਨ। ਮੈਨੂੰ ਵੀ ਹੰਸਰਾਜ ਸਾਹਿਬ ਨੇ ਖਾਸ ਤੌਰ ਤੇ ਇਨਵਾਈਟ ਕੀਤਾ ਉਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ, ਔਰ ਖਾਲੜਾ ਸਾਹਿਬ ਤੋਂ ਪਹਿਲਾਂ ਮੈਂ ਐਡਰੈਸ ਕੀਤਾ, ਫਿਰ ਉਹਨਾਂ ਦੀ ਸਪੀਚ ਸੀ ਜਿਹੜੀ ਅੱਜ ਵੀ ਜਿਹੜੀ ਹੈ ਉਹ ਹਿਸਟੋਰੀਕਲ ਸਪੀਚ ਹੈ। ਇਸ ਲਈ ਨਹੀਂ ਕਿ ਲਫ਼ਜ਼ ਉਸ ਦੇ ਬੜੇ ਜਿਹੜੇ ਨੇ ਉਹ ਚੋਣਵੇਂ ਸਨ, ਇਸ ਲਈ ਕਿਉਂਕਿ ਜਿੱਥੇ ਉਹ ਉਸ ਫਾਈਨਲ ਜਿਹੜਾ ਰਸਤਾ ਹੈ ਜਿਸ ਦੀ ਲੋਚਾ ਹਰ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ, ਜਿਸ ਦੀ ਚਾਹਨਾ ਅਲਟੀਮੇਟਲੀ ਗੁਰੂ ਦੀ ਗੋਦ ਹੈ, ਉਸ ਦੇ ਲਈ ਸ਼ਹਾਦਤ ਦਾ ਜਾਮ ਪੀਣ ਦੀ ਤਾਂਘ ਜਿਵੇਂ ਉਹਨਾਂ ਨੇ ਪ੍ਰਗਟਾਈ
ਭਾਰਤੀ ਜ਼ੁਲਮ ਨੂੰ ਬੇਨਕਾਬ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਮਨੁੱਖੀ ਅਧਿਕਾਰ ਵਿੰਗ ਦੇ ਨਾਲ ਜਿਹੜਾ ਜਿਸ ਦੇ ਵਿੱਚ ਦੂਸਰੇ ਵੀ ਸੱਜਣ ਸ਼ਾਮਲ ਸਨ, ਆਲਰੇਡੀ ਇੱਕ ਡੀਟੇਲਡ ਰਿਪੋਰਟ ਜਿਹੜੀ ਮੁੱਖ ਤੌਰ 'ਤੇ 1992 ਤੋਂ 1994 ਤੱਕ ਬੁੱਚੜ ਬੇਅੰਤਾ ਔਰ KP ਗਿੱਲ ਦੀ ਜੋੜੀ ਨੇ ਜਿਵੇਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ 3 ਸ਼ਮਸ਼ਾਨ ਘਾਟਾਂ ਨੂੰ ਉਹਨਾਂ ਨੇ ਆਪਣੇ ਇਸ ਇਨਵੈਸਟੀਗੇਟਿਵ ਪਾਰਟ ਲਈ ਚੁਣਿਆ ਸੀ, ਜਿਨ੍ਹਾਂ ਦੇ ਵਿੱਚ ਤਰਨਤਾਰਨ, ਪੱਟੀ ਔਰ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇੱਕ ਬੜਾ ਇੰਟੈਲੀਜੈਂਟ ਤਰੀਕਾ ਸੀ ਇਹ ਦੇਖਣ ਦਾ, ਕਿਉਂਕਿ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਡਿਕਲੇਅਰ ਕੀਤਾ ਜਾਂਦਾ ਹੈ ਉਹਨਾਂ ਦੀ ਫੇਰ ਕ੍ਰੀਮੇਸ਼ਨ ਦਾ ਖਰਚਾ ਜਿਹੜਾ ਉਹ ਸਿਟੀ ਮਿਊਨਿਸਪਲ ਕਮੇਟੀ ਵੱਲੋਂ ਹੁੰਦਾ ਹੈ ਔਰ ਲੱਕੜਾਂ ਇਸ਼ੂ ਜਾਰੀ ਕੀਤੀਆਂ ਜਾਂਦੀਆਂ, ਔਰ ਜਿਹਨੂੰ ਅਣਪਛਾਤੀ ਲਾਸ਼ ਕਹਿ ਕੇ ਸਾੜਿਆ ਜਾਣਾ ਹੈ ਉਹਦੇ ਨਾਲ ਜਿਹੜੀ ਹੈ ਪੁਲਿਸ ਦਾ ਇੰਸਪੈਕਟਰ, ਥਾਣੇਦਾਰ, ਜੋ ਵੀ ਅਧਿਕਾਰੀ ਹੈ ਉਹ ਵੀ ਆਉਂਦੇ ਨੇ। ਸੋ ਉਹਨਾਂ ਨੂੰ ਇਹ ਇਸ ਗੱਲ ਦਾ ਅਹਿਸਾਸ ਹੋਇਆ ਕਿ ਵੀ ਇਹ ਮੁੰਡੇ ਗਾਇਬ ਕੀਤੇ ਜਾ ਰਹੇ ਨੇ, ਮਾਤਾਵਾਂ ਗਾਇਬ ਕੀਤੀਆਂ ਜਾ ਰਹੀਆਂ ਔਰ ਪਤਾ ਨਹੀਂ ਲੱਗਦਾ ਹੈ। ਔਰ ਤੇ ਉਹਨਾਂ ਨੇ ਜਦੋਂ ਉਸ ਮਿਊਨਿਸਪਲ ਕਮੇਟੀ ਦੇ ਰਜਿਸਟਰ ਵਾਲੇ ਰਿਕਾਰਡ ਰਾਹੀਂ ਡਾਟਾ ਕਲੈਕਟ ਕਰਨਾ ਸ਼ੁਰੂ ਕੀਤਾ ਤਾਂ ਉਹਦੇ 'ਚ ਤਾਂ ਵੇਰਵਾ ਸੀ ਕਿ ਕਿਹਨੂੰ ਮਾਰਿਆ ਗਿਆ, ਉਹਦੇ 'ਚ ਨਾਂ ਦਰਜ ਨੇ ਕਿਹਨੂੰ ਮਾਰਿਆ ਗਿਆ ਔਰ ਲੈ ਕੇ ਕਿਹੜਾ ਪੁਲਿਸ ਵਾਲਾ ਆਇਆ ਔਰ ਦੂਸਰਾ। ਸੋ ਉਹ ਉਹਨਾਂ ਤਿੰਨਾਂ ਦੇ ਹਿਸਾਬ ਨਾਲ ਉਹਨਾਂ ਨੇ ਕੈਲਕੂਲੇਟ ਕੀਤਾ ਕਿ ਭਾਈ ਇਸ ਟਾਈਮ ਦੇ ਵਿੱਚ 25,000 ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਨੌਜਵਾਨ ਵੀ। ਔਰ ਇਕੱਲਾ ਇਹ ਨਹੀਂ, ਈਵਨ ਉਹਨਾਂ ਸ਼ਮਸ਼ਾਨ ਘਾਟਾਂ 'ਚੋਂ ਉਹਨਾਂ ਨੇ ਦੇਖਿਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਅਣਪਛਾਤੀ ਲਾਸ਼ ਸੀ, ਘਰੋਂ ਚੁੱਕ ਕੇ ਮਾਰਿਆ ਗਿਆ। ਬਾਬਾ ਗੁਰਬਚਨ ਸਿੰਘ ਮਾਨੂਚਾਲ ਦੀ ਮਾਤਾ ਵੀ ਅਣਪਛਾਤੀ ਲਾਸ਼ ਸੀ ਔਰ ਕਿੰਨੇ ਨੌਜਵਾਨ ਹੋਰ। ਔਰ ਉਹਨਾਂ ਨੂੰ ਉਸ ਵੇਲੇ ਜਿਹੜਾ SSP ਅੰਮ੍ਰਿਤਸਰ ਸੀ ਤਰਨਤਾਰਨ ਦੇ ਉਸ ਪੁਲਿਸ ਡਿਸਟ੍ਰਿਕਟ ਦਾ, ਉਹਨੇ ਕਿਹਾ, ਰੋਕਣ ਦੀ ਕੋਸ਼ਿਸ਼ ਕੀਤੀ ਕਿ ਵੀ ਮਤ ਕਰੋ ਇਹ ਸਾਰੇ ਨੂੰ, ਤੁਸੀਂ ਇਹ ਇਨਕੁਆਇਰੀ ਬੰਦ ਕਰੋ। ਤੇ ਉਹਨਾਂ ਨੇ ਕਿਹਾ ਵੀ ਜੇ ਅਸੀਂ 25,000 ਅਣਪਛਾਤੀਆਂ ਲਾਸ਼ਾਂ ਬਣਾਈਆਂ ਨੇ ਤੇ 25,000 ਇੱਕ ਹੋ ਗਈ ਤਾਂ ਕੀ ਫਰਕ ਪਏਗਾ। ਸੋ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਉਹਨਾਂ ਦੇ ਸਾਹਮਣੇ ਕਿੰਨਾ ਵੱਡਾ ਚੈਲੰਜ ਹੈ। ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਕਿਸੇ ਵੇਲੇ ਵੀ ਹੋ ਸਕਦੀ ਹੈ। ਪਰ ਉਹਨਾਂ ਨੇ ਉਸ ਕਹਾਣੀ ਨੂੰ ਉੱਥੇ ਵੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ, ਉਹਨਾਂ ਨੇ ਖਾਰਜ ਕਰਤੀ ਇਹ ਕਹਿ ਕੇ ਕਿ ਜੀ ਜਦੋਂ ਤੱਕ ਕੋਈ ਸਿੱਧਾ ਰਿਸ਼ਤੇਦਾਰ ਕਿਸੇ ਦਾ ਨਾ ਹੋਏ ਜਿਹੜਾ ਮਾਰਿਆ ਗਿਆ, ਜਿਹਦਾ ਰਿਸ਼ਤੇਦਾਰ ਮਾਰਿਆ ਗਿਆ, ਉਹ ਪਟੀਸ਼ਨ ਨਹੀਂ ਕਰ ਸਕਦਾ। ਉਹ ਕੈਨੇਡਾ ਆਏ ਔਰ ਇਹ ਜੂਨ ਦੇ ਮਹੀਨੇ 'ਚ ਉਹਨਾਂ ਨੇ ਜਿੱਥੇ ਅਣਖੀਲਾ ਪੰਜਾਬ ਦੇ ਇਸ ਪ੍ਰੋਗਰਾਮ 'ਚ ਡਿਕਸੀ ਗੁਰੂ ਘਰ 'ਚ ਸ਼ਮੂਲੀਅਤ ਕੀਤੀ, ਉੱਥੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਉਹ ਸਾਰੇ ਡਾਟੇ ਨੂੰ ਪੇਸ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ ਹੈ। ਉਹਨਾਂ ਦੇ ਕੋਲ ਚੋਇਸ ਸੀ, ਉਹ ਕੈਨੇਡਾ ਵੀ ਰੁਕ ਸਕਦੇ ਸੀ। ਉਹਨਾਂ ਦੇ ਬ੍ਰਦਰ ਸਰ ਅਮਰਜੀਤ ਸਿੰਘ ਖਾਲੜਾ ਜਿਹੜੇ UK ਰਹਿੰਦੇ ਨੇ, ਪਿੱਛੇ ਸੈਨ ਫਰਾਂਸਿਸਕੋ ਮੈਨੂੰ ਮਿਲੇ, ਉਹਨਾਂ ਨੇ ਕਿਹਾ ਜੀ ਇੱਥੇ ਤਾਂ ਉਹਨਾਂ ਦੀ ਹੋਈ ਸੀ ਇਮੀਗ੍ਰੇਸ਼ਨ, ਉਹ ਕਹਿੰਦੇ ਨਹੀਂ ਮੈਂ ਗੁਰੂਆਂ ਦੀ ਧਰਤੀ ਛੱਡ ਕੇ ਕਿਤੇ ਨਹੀਂ ਜਾਣਾ, ਉਹਨਾਂ ਦੇ ਲੋਕਾਂ ਦੇ ਹੀ ਅੰਗ ਸੰਗ ਹੋਣਾ ਦੁੱਖ ਸੁੱਖ ਦੇ ਵੇਲੇ। ਔਰ ਇਹ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਡਿਕਸੀ ਗੁਰੂ ਘਰ 'ਚੋਂ ਵਰਲਡ ਓਵਰ ਉਹ ਸਪੀਚ ਸੁਣੀ ਜਾਂਦੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਦੋਂ ਗੁਰੂ ਸਾਹਿਬ ਕਿਸੇ 'ਤੇ ਬਹੁਤ ਖੁਸ਼ ਹੁੰਦੇ ਸਨ ਤਾਂ ਉਸ ਨੂੰ ਗੁਰਗੱਦੀ ਬਖਸ਼ਦੇ ਸੀ, ਗੁਰਿਆਈ ਬਖਸ਼ਦੇ ਸੀ। ਹੁਣ ਤਾਂ ਗੁਰਿਆਈ ਗੁਰੂ ਗ੍ਰੰਥ ਸਾਹਿਬ ਕੋਲ ਹੈ, ਇਹ ਤਾਂ ਹੁਣ ਜਿਹਦੇ 'ਤੇ ਗੁਰੂ ਬਹੁਤ ਖੁਸ਼ ਹੁੰਦੇ ਨੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਸੋ ਇਹ ਉਵੇਂ ਹੀ ਸੀ ਜਿਵੇਂ ਕਿ ਤੁਸੀਂ ਸ਼ਹੀਦੀ ਮੰਗ ਰਹੇ ਹੋ ਗੁਰੂ ਦੇ ਅੱਗੇ। ਔਰ ਇਹ ਜੂਨ ਮਹੀਨੇ ਦੀ ਗੱਲ ਹੈ, ਉਹ ਵਾਪਸ ਜਾਂਦੇ ਨੇ ਔਰ 3 ਮਹੀਨੇ ਵੀ ਵਿਚਾਲੇ ਨਹੀਂ ਪੈਂਦੇ, ਜੁਲਾਈ ਅਗਸਤ 6 ਸਤੰਬਰ 1995 ਨੂੰ ਉਹਨਾਂ ਦੇ ਘਰ ਦੇ ਬਾਹਰ ਜਦੋਂ ਕਿ ਉਹ ਕਾਰ ਧੋ ਰਹੇ ਸੀ, ਉਹਨਾਂ ਨੂੰ ਚੁੱਕ ਲਿਆ ਜਾਂਦਾ ਔਰ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ। ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਲੜਿਆ। ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੀ ਬੈਂਚ 'ਤੇ ਸਨ ਔਰ ਉਹਨਾਂ ਦੇ ਵੇਲੇ ਜਦੋਂ ਇਹ ਸਾਰੀ ਕਹਾਣੀ ਆਈ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਰੈਕਡ 'ਚ ਉਹਨਾਂ ਨੇ ਕਿਹਾ ਵੀ ਇਟਸ ਵਰਸ ਦੈਨ ਦਾ ਜੈਨੋਸਾਈਡ, ਇਹ ਨਸਲਕੁਸ਼ੀ ਤੋਂ ਵੀ ਬਦਤਰ ਹੈ। ਪਰ ਇਵੈਂਚੁਅਲੀ ਜੋ ਉਸ ਸਟੇਟ ਦਾ ਕੰਮ ਹੈ ਕਿ ਭਾਈ ਕੁਛ ਨੂੰ ਜਿਹੜੇ ਨੇ 2,000 ਦੇ ਕਰੀਬ ਨੂੰ ਕੋਈ ਮੁਆਵਜ਼ੇ ਦੇ ਦਿੱਤੇ ਜਾਂ ਥੋੜ੍ਹਾ ਬਹੁਤ ਲੱਖ 2 ਲੱਖ ਦੇ ਦਿੱਤਾ, ਬਾਕੀ ਉਹੀ ਕਾਤਲ KP ਗਿੱਲ, ਦਿੱਲੀ ਦੀਆਂ ਸੈਂਟਰਲ ਏਜੰਸੀਆਂ, ਲੇਟਰ ਅਜੀਤ ਸੰਧੂ ਜਿਸ ਦਾ ਜਿਹੜਾ ਸੁਸਾਈਡ ਦੱਸਿਆ ਗਿਆ ਜੀ ਕਿ ਉਹਨੇ
ਗੱਡੀ ਦੇ ਅੱਗੇ ਛਾਲ ਮਾਰ ਕੇ ਕਰ ਲਿਆ, ਜਿਸ ਬਾਰੇ ਇੱਕ ਖਾਸ ਤਬਕੇ ਦਾ ਕਹਿਣਾ ਹੈ ਕਿ ਉਹਨੂੰ ਸਪੌਟ ਕੀਤਾ ਗਿਆ ਸੰਧੂ ਨੂੰ ਕੈਨੇਡਾ ਦੇ ਵਿੱਚ ਜਾਂ ਕਿਤੇ ਹੋਰ ਥਾਂ ਤੇ, ਅਮਰੀਕਾ ਦੇ ਵੀ ਕਿਸੇ ਸੂਬੇ 'ਚ। ਮਤਲਬ ਇਹ ਹੈ ਕਿ ਉਹਨੂੰ ਅੱਡ ਪਛਾਣ ਦੇ ਕੇ ਕਿਤੇ ਸੈਟਲ ਕਰ ਦਿੱਤਾ ਗਿਆ। ਲੇਕਿਨ ਜਿੰਨਾ ਵੱਡਾ ਕੰਮ ਜਸਵੰਤ ਸਿੰਘ ਖਾਲੜਾ ਨੇ ਕੀਤਾ, ਉਸ ਨੇ ਦੁਨੀਆ ਭਰ ਦੇ ਅੰਦਰ ਜਿੱਥੇ ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਬੇਨਕਾਬ ਕੀਤਾ, ਉੱਥੇ ਸਰ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਮਸੀਹੇ ਦੇ ਤੌਰ ਦੇ ਉੱਤੇ ਉਹਨਾਂ ਦੀ ਪਛਾਣ ਦੁਨੀਆ ਭਰ ਦੇ ਵਿੱਚ ਸਾਹਮਣੇ ਆਈ ਹੈ। ਔਰ ਅਸੀਂ ਜਿੱਥੇ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਇਹ ਸਿੱਖੀ ਕਿਰਦਾਰ ਹੈ। ਜਦੋਂ ਅਸੀਂ ਜਸਵੰਤ ਸਿੰਘ ਖਾਲੜਾ ਨੇ ਕੋਈ ਤਲਵਾਰ ਨਹੀਂ ਚੁੱਕੀ, ਕੋਈ ਬੰਦੂਕ ਨਹੀਂ ਚੁੱਕੀ, ਕੋਈ AK-47 ਨਹੀਂ ਚੁੱਕੀ, ਪਰ ਜਿਹੜਾ ਸਿੱਖ ਦਾ ਕਿਰਦਾਰ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਸ ਧਰਤੀ ਦੇ ਜਾਈਆਂ ਦੀ ਪੀੜ ਨੂੰ ਉਹਨਾਂ ਨੇ ਆਪਣੇ ਅੰਦਰ ਮਹਿਸੂਸ ਕੀਤਾ। ਉਹਨਾਂ ਦੇ ਸਾਹਮਣੇ ਉਹਨਾਂ ਦੀ ਸਿੰਘਣੀ ਸੀ, ਉਹਨਾਂ ਦਾ 2 ਬੱਚੇ, ਬੇਟਾ ਔਰ ਬੇਟੀ ਸੀ। ਔਰ ਜਿਹੜਾ ਉਹਨਾਂ ਨੇ ਆਪਣੀ ਸਿੰਘਣੀ ਦੇ ਨਾਲ ਜਿਹੜੀ ਗੁਫ਼ਤਗੂ ਅਖੀਰਲੇ ਸਮੇਂ 'ਚ ਉਹ ਕਰਦੇ ਸੀ, ਉਹੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਪਰਮਜੀਤ ਬੱਚਿਆਂ ਨੂੰ ਪਾਲ ਲਏਗੀ। ਹੁਣ ਇਹ ਹੈ ਜਦੋਂ ਤੁਸੀਂ ਉਸ ਵੱਡੇ ਸਫ਼ਰ ਦੀ ਤਿਆਰੀ ਕਰ ਰਹੇ ਹੋ, ਔਰ ਇਹੀ ਜਦੋਂ ਮੈਂ ਬੀਬੀ ਬਿਮਲ ਕੌਰ ਖਾਲਸਾ ਅਮਰੀਕਾ ਆਏ, ਸ਼ਾਇਦ 90 ਦਾ ਜ਼ਿਕਰ, 89 'ਚ ਮੈਂਬਰ ਪਾਰਲੀਮੈਂਟ ਸਨ, ਤੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਸ਼ਹੀਦੀ ਵੱਲ, ਉਹਨਾਂ ਨੂੰ ਪਤਾ ਸੀ ਵੀ ਸ਼ਹਾਦਤ ਅਲਟੀਮੇਟ ਇੱਕ ਸਰਟਨਟੀ ਹੈ, ਉਹਨਾਂ ਨੇ ਤੁਹਾਡੇ ਨਾਲ ਕੋਈ ਡਿਸਕਸ ਨਹੀਂ ਕਦੇ ਕੀਤਾ ਕਿ ਵੀ ਇੰਨੀ ਵੱਡੀ ਜ਼ਿੰਮੇਵਾਰੀ, ਬੱਚੇ ਛੋਟੇ ਨੇ? ਕਹਿੰਦੇ ਨਹੀਂ ਵੀਰ ਜੀ, ਕਦੇ ਉਹਨਾਂ ਨੇ, ਹਾਂ ਕਈ ਵਾਰ ਉਹ ਕਹਿੰਦੇ ਚੁੱਪ ਰਹਿਣ ਲੱਗ ਗਏ ਸੀ, ਤੇ ਕਈ ਵਾਰ ਖਾਣਾ ਖਾਂਦਿਆਂ ਜਾਂ ਦੂਜਿਆਂ ਉਹਨਾਂ ਨੇ ਕਹਿਣਾ ਕਿ ਬਿਮਲ, ਦਰਬਾਰ ਸਾਹਿਬ ਜਿੰਨੇ ਆਪਣੇ ਬੱਚੇ ਨੇ ਨਾ, ਇੰਨੇ ਵੀ ਮਾਰ ਦਿੱਤੇ ਗਏ। ਸੋ ਇਹ ਮੈਂ ਸਮਝਦਾ ਵੀ ਜਦੋਂ ਅਸੀਂ ਇਹਨਾਂ ਸ਼ਹੀਦ ਰੂਹਾਂ ਦਾ ਸਫ਼ਰ ਦੇਖਦੇ ਹਾਂ, ਤੇ ਇਹ ਫਿਰ ਕਿਸੇ ਹੋਰ ਦੁਨੀਆ ਦੇ ਵਾਸੀ ਹੁੰਦੇ ਨੇ, ਦੁਨਿਆਵੀ ਤੌਰ ਤੇ ਉਹਨਾਂ ਨੂੰ ਫਿਰ ਇਹ ਸਾਰੇ ਚੋਂ ਉਹ ਉੱਪਰ ਉੱਠ ਜਾਂਦੇ ਨੇ। ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦੇ ਮਹਾਨ ਯੋਧੇ ਨੇ, ਸੱਚ ਹੱਕ ਇਨਸਾਫ ਤੇ ਰਸਤੇ ਦੇ ਪਹਿਰੇਦਾਰ ਬਣ ਕੇ ਉਹਨਾਂ ਨੇ ਸ਼ਹੀਦੀ ਜਾਮ ਪੀਤਾ। ਔਰ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਲੈਗੇਸੀ, ਉਹਨਾਂ ਦਾ ਵਿਰਸਾ, ਉਹਨਾਂ ਦਾ ਕੰਮ, ਫਿਰ ਜੇ ਅੱਜ ਵੀ ਅਸੀਂ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਦੀ ਗੱਲ ਕਰੀਏ, ਜਾਂ ਪੰਜਾਬ ਦੇ ਵਿੱਚ ਜਿਹੜੇ ਸੱਚਾਈ ਨਾਲ ਲੱਗੇ ਹੋਏ ਵਕੀਲ ਨੇ, ਐਕਟਿਵਿਸਟ ਨੇ, ਖਾਲਿਸਤਾਨ ਦੇ ਕੌਜ਼ ਦੀ ਵਜ਼ਾਹਤ ਕਰਨ ਵਾਲੇ ਨੇ, ਉਹ ਸਾਰਿਆਂ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਉਹਨਾਂ ਦਾ ਅੰਜਾਮ ਕੀ ਹੋ ਸਕਦਾ ਹੈ, ਉਹਨਾਂ ਦੇ ਨਾਲ ਕੀ ਵਾਪਰ ਸਕਦਾ ਹੈ। ਪਰ ਉਹਨਾਂ ਦੇ ਸਾਹਮਣੇ ਇਹ ਗੁਰੂ ਦਾ ਦੱਸਿਆ ਹੋਇਆ ਰਸਤਾ ਹੈ, ਸੱਚ ਹੱਕ ਇਨਸਾਫ ਦਾ, ਜਿਸ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨਾ ਇਹੀ ਉਸ ਦੀ ਸ਼ਰਤ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਸੀਂ ਇੱਕ ਵਾਰ ਫਿਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਅੱਛਾ, ਸਿਆਸੀ ਤੌਰ ਦੇ ਉੱਤੇ ਕਿਉਂਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਸਫਲਤਾ ਜੇ ਉਹਨਾਂ ਦੇ ਐਂਗਲ ਤੋਂ ਕਹੀਏ, ਕਿਉਂਕਿ 25 ਤੋਂ ਜ਼ਿਆਦਾ ਹੈਡ ਆਫ ਸਟੇਟਸ ਨੇ ਸ਼ਮੂਲੀਅਤ ਕੀਤੀ, ਔਰ ਫਿਰ ਚਾਈਨਾ ਦੀ ਫੌਜੀ ਤਾਕਤ ਦਾ ਸ਼ਾਨਦਾਰ ਮੁਜ਼ਾਹਰਾ, 10,000 ਤੋਂ ਜ਼ਿਆਦਾ ਉਹਨਾਂ ਦੀ ਪਰੇਡ ਦੇ ਵਿੱਚ ਸ਼ਮੂਲੀਅਤ, ਔਰ ਹਵਾ, ਪਾਣੀ, ਧਰਤੀ ਤੋਂ ਫਾਇਰ ਕਰਨ ਵਾਲੀਆਂ ਨਿਊਕਲੀਅਰ ਬੇਸਡ ਮਿਸਲਸ ਦੀ ਪਰੇਡ, 50,000 ਲੋਕਾਂ ਦਾ ਇਕੱਠ, ਔਰ ਖ਼ਾਸ ਤੌਰ 'ਤੇ ਪੁਤਿਨ, ਜਿਮ ਕੌਂਗ, ਮੋਦੀ ਔਰ ਸ਼ੀ ਜਿਨਪਿੰਗ, ਇਹਨਾਂ ਦੀ ਸਾਂਝ, ਇਹਨਾਂ ਦਾ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ, ਹਾਲਾਂ ਮੋਦੀ ਫਾਈਨਲ ਪਰੇਡ ਵਿੱਚ ਨਹੀਂ ਆਇਆ, ਉਸ ਬਾਰੇ ਕਿਉਂਕਿ ਉਹਨਾਂ ਦੇ ਵਿੱਚ ਤਾਂ ਜੂਬੀਲੇਸ਼ਨ ਸੀ ਕਿ ਵੀ ਉਹਨਾਂ ਨੇ ਭਾਰਤ ਨੂੰ ਖਿੱਚ ਕੇ ਆਪਣੀ ਬੁੱਕਲ 'ਚ ਲੈ ਆਂਦਾ, ਔਰ ਅਸੀਂ ਵੀ ਦੇਖ ਰਹੇ ਸੀ ਹਾਲਾਂ ਇਮੀਡੀਏਟਲੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਰਿਐਕਸ਼ਨ ਆਇਆ ਸੀ, ਜਾਂ ਉਹਨਾਂ ਦੇ ਐਡਵਾਈਜ਼ਰਸ ਦਾ ਰਿਐਕਸ਼ਨ ਸੀ, ਉਹ ਟਰਬਲਸਮ ਇਹ ਲਫ਼ਜ਼ 2 ਵਾਰ ਇਸਤੇਮਾਲ ਕੀਤਾ ਗਿਆ ਸੀ। ਪਰ ਇਸ ਗੱਲ ਦਾ ਇੰਤਜ਼ਾਰ ਵੀ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਇਸ ਦੇ ਉੱਤੇ
ਜਿਹੜਾ ਹੈ ਉਹ ਕੀ ਕਹਿਣਗੇ। ਸੋ ਟਰੰਪ ਨੇ ਫਾਈਨਲੀ ਇਸ ਦੇ ਉੱਤੇ ਆਪਣਾ ਜਿਹੜਾ ਕਮੈਂਟ ਬਰੀਫ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਟਰੂਥ ਦੇ ਉੱਤੇ ਹੈ ਉਹ ਕੀਤਾ ਔਰ ਉਹਦੇ 'ਚ ਉਹਨਾਂ ਨੇ ਅਗੇਨ ਇਹ ਵਿਅੰਗ ਵਾਂਗ ਹੈ, ਕੋਈ ਲੰਬਾ ਚੌੜਾ ਕਮੈਂਟ ਨਹੀਂ ਹੈ ਔਰ ਇਸ ਤੋਂ ਬਹੁਤਿਆਂ ਨੂੰ ਅਜੇ ਤੱਕ ਅੰਦਾਜ਼ਾ ਨਹੀਂ ਹੋ ਰਿਹਾ ਵੀ ਟਰੰਪ ਕੀ ਕੋਰਸ ਲੈਣਗੇ। ਲੇਕਿਨ ਜਿਹੜੇ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ, ਉਹਨਾਂ ਨੇ ਕਿਹਾ ਲੁਕਸ ਲਾਈਕ we have lost India and Russia to deepest, darkest China. May they have a long and prosperous future together. ਹੁਣ ਇਹ ਸਿੱਧੀ ਜਿਹੜੀ ਹੈ ਉਹ ਠੁੱਡ ਮਾਰਨ ਦੀ ਗੱਲ ਵੀ ਹੈ ਔਰ ਇਸ ਨੂੰ ਤਾਂ ਜੇ ਅਸੀਂ ਆਪਣੇ 'ਚੋਂ ਕਹਿਣਾ ਹੋਏ ਆਪਣੀ ਜ਼ਬਾਨ ਦੇ ਬਹੁਤ ਪੋਪੂਲਰ ਸੌਂਗ ਇੱਕ ਮੁਹੰਮਦ ਰਫੀ ਦਾ ਹੋਇਆ ਸੀ ਕਿਸੇ ਜ਼ਮਾਨੇ 'ਚ ਕਿ ਵੀ बाबल की दुआएं लेती जा तुझको सुखी संसार मिले। ਇਹ ਹੁਣ ਬਾਬਲ ਦੀਆਂ ਦੁਆਵਾਂ ਨੇ ਕਿ ਠੁੱਡ ਮਾਰ ਕੇ ਆ ਕੇ ਵੀ ਜਾ ਟੱਠੇ ਖੂਹ 'ਚ ਪੈ, ਕਿਉਂਕਿ ਇਹ ਵੈਸੇ ਦੁਆएं ਨਹੀਂ ਹੈ, ਇਹ ਟੱਠਾ ਖੂਹ ਇਸ ਲਈ ਹੈ ਵੀ ਚਾਈਨਾ ਦੇ ਲਈ ਦੋ ਲਫ਼ਜ਼ ਉਹਨਾਂ ਨੇ ਕੀਤੇ ਨੇ, ਡੀਪੈਸਟ ਡਾਰਕੈਸਟ, ਕਿ ਜਿਹੜਾ ਕੋਈ ਕਿਸੇ ਚੀਜ਼ ਦੀ ਸਤ੍ਹਾ ਪੇਤਲੀ ਹੋਏ ਉਹਦੇ 'ਚ ਕੋਈ ਡਿੱਗੇ ਤੇ ਉਹਦੇ ਉੱਠਣ ਦਾ ਮੁਕਾਮ ਰਹਿੰਦਾ, ਉਹਦੇ 'ਚੋਂ ਨਿਕਲ ਸਕਦਾ। ਡੀਪੈਸਟ ਹੈ ਕਿ ਵੀ ਜਿਹਨੂੰ ਅਸੀਂ ਟੱਠਾ ਖੂਹ ਕਹਿੰਦੇ ਹਾਂ ਵੀ ਖੂਹ 'ਚੋਂ ਤਾਂ ਜਿਹਦੇ 'ਚ ਤਾਂ ਪਾਣੀ ਹੈ ਉਹਦੇ 'ਚ ਤਾਂ ਤੁਸੀਂ ਕੋਈ ਸੁੱਟੋਗੇ, ਦੂਜਾ ਪਾਣੀ ਦੇ ਰਾਹੀਂ ਵੀ ਬੰਦਾ ਥੋੜ੍ਹੀ ਦੇਰ ਉੱਪਰ ਤੱਕ ਰਹਿੰਦਾ। ਇਹਦਾ ਮਤਲਬ ਵੀ ਟੱਠੇ ਖੂਹ 'ਚ ਪੈ, ਡੀਪੈਸਟ ਤੇ ਡਾਰਕੈਸਟ। ਹੁਣ ਜਿਹੜਾ ਟੱਠਾ ਖੂਹ ਹੈ ਉਹ ਡੂੰਘਾ ਵੀ ਹੁੰਦਾ ਤੇ ਹਨੇਰਾ ਵੀ ਹੁੰਦਾ, ਹਾਂ ਹਨੇਰਾ ਵੀ ਹੁੰਦਾ। ਸੋ ਉਹਨਾਂ ਦਾ ਇਹ ਕਹਿਣਾ ਲੁਕਸ ਲਾਈਕ ਵੀ ਹੈਵ ਲੋਸਟ ਇੰਡੀਆ ਐਂਡ ਰਸ਼ੀਆ ਟੂ ਡੀਪੈਸਟ ਡਾਰਕੈਸਟ ਚਾਈਨਾ, ਮੇ ਦੇ ਹੈਵ ਏ ਲੌਂਗ ਐਂਡ ਪ੍ਰੋਸਪੈਰਸ ਫਿਊਚਰ ਟੂਗੈਦਰ। ਟੂਗੈਦਰ ਦਾ ਮਤਲਬ ਹੈ ਚੀਨ, ਰੂਸ, ਭਾਰਤ। ਇਹ ਹੁਣ ਮੌਜਾਂ ਕਰੋ ਤੁਸੀਂ ਸਾਰੇ ਇਕੱਠੇ ਵੀ ਸਾਡੇ ਵੱਲੋਂ ਤਾਂ ਬਾਬਲ ਕੀ ਦੁਆਏ ਲਿਖੀ ਜਾ, ਅਸੀਂ ਤਾਂ ਤੈਨੂੰ ਜਿਹੜਾ ਦੇ ਦਿੱਤਾ ਧੱਕਾ ਟੱਠੇ ਖੂਹ 'ਚ। ਹੁਣ ਇਸ ਸਾਰੇ ਦੇ ਚਲਦਿਆਂ ਇਸ ਨੂੰ ਡਿਫਰੈਂਟ ਅੰਦਾਜ਼ ਦੇ ਵਿੱਚ ਜਿਹੜਾ ਉਹ ਬਿਆਨ ਕੀਤਾ ਜਾ ਰਿਹਾ ਹੈ। ਜਿਹੜਾ ਜਿਵੇਂ ਉਹਨਾਂ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਟਰੰਪ ਦੀ ਮਿਸਕੈਲਕੂਲੇਸ਼ਨ ਹੈ। ਉਹਨੇ ਕਿਹਾ ਜੀ ਅਸੀਂ this is miscalculation on the part of US president. India is the most populous democracy with one of the largest markets in the world. We are active in multiple global platforms and partnering the US on many global challenges. Targeting us after nearly 27 years of stable relationship is nothing but a miscalculation by the Trump presidency, and there is a lot of criticism internally within the US administration that is making it evident. ਹੁਣ ਇਹ ਪਹਿਲੀ ਵਾਰ ਹੈ ਕਿ ਇਸ ਕਿਸੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ ਦੇ ਜਵਾਬ ਦੇ ਪਹਿਲੇ 24 ਆਵਰਸ ਦੇ ਵਿੱਚ ਹੀ ਰਿਸਪੌਂਸ ਉਹਨਾਂ ਦਾ ਆਇਆ। ਉਹਨਾਂ ਨੇ ਅਗੇਨ ਇਹ ਜਿਹੜਾ ਵਾਸਤਾ ਤਾਂ ਇਹੀ ਪਾਇਆ ਕਿ ਦੇਖੋ 27 ਸਾਲਾਂ ਦੀ ਸਾਡੀ ਸਾਂਝ, ਅਸੀਂ ਕਿੰਨਾ ਕੁਛ ਜਿਹੜਾ ਉਹ ਪਲਾਨ ਕੀਤਾ ਹੈ। ਔਰ ਸੈਕੰਡਲੀ ਉਹ ਆਪਣੀ ਸੌਫਟ ਪਾਵਰ ਦੇ ਉੱਤੇ ਜਾਂ ਵਿਦਨ ਡੈਮੋਕ੍ਰੈਟਸ ਜਾਂ ਵਿਦਨ ਰਿਪਬਲਿਕਨਸ ਵੀ ਜਿਹੜੇ ਉਹਨਾਂ ਨੇ ਆਪਣੇ ਕੁਛ ਮੋਲ ਰੱਖੇ ਹੋਏ ਨੇ ਜਾਂ ਜਿਨ੍ਹਾਂ ਨੂੰ ਇੰਡੀਆ ਬਾਰੇ ਭਰਮ ਹੈ ਉਹਨਾਂ ਦੇ ਉੱਤੇ ਕਾਊਂਟ ਕਰ ਰਹੇ ਨੇ। ਉਹਨਾਂ ਨੂੰ ਇਹ ਕਹਿ ਰਹੇ ਨੇ, ਜਦੋਂ ਇਹ ਕਹਿ ਰਹੇ ਆ ਕਿ ਜੀ ਜਿਹੜੀ ਮਿਸਕੈਲਕੂਲੇਸ਼ਨ ਹੈ ਪਰ ਇਸੇ ਕਰਕੇ ਇੰਟਰਨਲੀ ਵੀ ਕ੍ਰਿਟਿਸਿਜ਼ਮ ਹੈ ਔਰ ਇਹ ਜਿਹੜਾ ਇਨਐਕੂਰੇਟ ਔਰ ਮਿਸਲੀਡਿੰਗ ਕਾਮੈਂਟ ਹੈ। ਔਰ ਹੁਣ ਇਸ ਸਾਰੇ ਦੇ ਥੱਲੇ ਕਿਉਂਕਿ ਦੇਖੋ ਇਹ ਠੀਕ ਕਿਹਾ ਉਹਨੇ ਕਿ 27 ਸਾਲਾਂ ਦੀ ਸਾਂਝ ਹੀ ਨਹੀਂ, ਈਵਨ ਕੁਆਡ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਹੋਇਆ ਔਰ ਇਸ ਈਅਰ ਐਂਡ ਦੇ ਉੱਤੇ ਕੁਆਡ ਦੀ ਇੰਡੀਆ ਦੇ ਵਿੱਚ ਹੀ ਮੀਟਿੰਗ ਹੋਣੀ ਹੈ। ਕੁਆਡ ਦੇ ਵਿੱਚ ਅਮਰੀਕਾ ਹੈ, ਆਸਟ੍ਰੇਲੀਆ ਹੈ, ਜਾਪਾਨ ਹੈ ਔਰ ਇੰਡੀਆ। ਔਰ ਇਹ ਸਾਰੇ ਦਾ ਕੀ ਬਣੇਗਾ ਫਿਰ? ਸੈਕੰਡਲੀ ਇਕੱਲਾ ਇਹ ਨਹੀਂ ਹੈ, ਵਿਦਨ ਕਈ ਕੁਛ ਇਸ ਵੇਲੇ ਵਾਈਟ ਹਾਊਸ ਦੇ ਆਲੇ ਦੁਆਲੇ ਜਾਂ ਇਹਨਾਂ ਦੇ ਇਨਰ ਸਰਕਲ ਦੇ ਵਿੱਚ ਰਿਊਮਰਡ ਵੀ ਹੈ ਕਿ ਵੀ ਕੀ ਹੋ ਸਕਦਾ ਹੈ। ਇਹ ਵੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਤੇ ਜਿਹੜਾ ਲੈਫਟ ਹੈਂਡਡਲੀ ਕਾਮੈਂਟ ਕਰਦੇ ਆ ਇਹਨਾਂ ਦੇ ਦੂਸਰੀਆਂ ਚੀਜ਼ਾਂ 'ਤੇ ਐਡੀਸ਼ਨਲ ਟੈਰਿਫ ਲਾਉਣ ਦੀ ਗੱਲ ਵੀ ਕੀਤੀ ਹੈ। ਹੁਣ ਜਿਵੇਂ ਇਹਨਾਂ ਦਾ ਸਭ ਤੋਂ ਪਾਵਰਫੁਲ ਸੈਕਟਰ ਜਿਹੜਾ ਹੈ
ਉਹ ਆਊਟਸੋਰਸਿੰਗ ਸਰਵਿਸਿਜ਼ ਹੈ ਜਿਹਦੇ 'ਚ IT ਸੈਕਟਰ ਹੈ, ਬਿਲੀਅਨਸ ਆਫ ਡਾਲਰਸ ਜਿਹੜੇ ਨੇ ਇੰਡੀਅਨ ਬਣਾਉਂਦੇ ਨੇ। ਜੇ ਉਹਦੇ ਤੇ ਟੈਰਿਫ ਲੱਗ ਜਾਏ ਤਾਂ ਇੰਡੀਆ ਦੀ ਇਕਨੋਮੀ ਆਲਰੇਡੀ ਉਹਦਾ ਰੁਪਈਆ ਇੰਡੀਆ ਦਾ ਜਿਹੜੇ ਇਕੋਨੋਮਿਸਟ ਨੇ ਉਹ ਕਹਿੰਦੇ ਨੇ ਕਿ ਵੀ ਹੁਣ ਇਹਨਾਂ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਸੀ ਜਿਹੜਾ ਇੱਕ ਸਟੇਜ ਤੇ ਆਲਮੋਸਟ 1000 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਇੰਡੀਆ ਦਾ, ਉਹ 700 ਦੇ ਨੇੜੇ ਤੇੜੇ ਆ ਗਿਆ ਕਿਉਂਕਿ ਆਪਣੇ ਰੂਪੀ ਦੀ ਵੈਲਿਊ ਨੂੰ ਕਾਇਮ ਰੱਖਣ ਲਈ ਇਹ ਫੋਰਨ ਐਕਸਚੇਂਜ ਰਿਜ਼ਰਵ ਚੋਂ ਪੈਸੇ ਕੱਢ ਕੇ ਰਿਜ਼ਰਵ ਬੈਂਕ ਰਾਹੀਂ ਮਾਰਕੀਟ ਸੁੱਟ ਰਹੇ ਨੇ। ਫਿਰ ਵੀ 88-89 ਦੇ ਉੱਤੇ ਹੈ। ਔਰ ਕੁਛ ਦਾ ਕਹਿਣਾ ਕਿ ਵੀ ਜੇ ਐਡੀਸ਼ਨਲ ਟੈਰਿਫ ਟਰੰਪ ਨੇ ਲਾ ਦਿੱਤੀ ਤਾਂ ਰੁਪਈਆ ਜਿਹੜਾ ਉਹ ਜਾ ਕੇ ਡਾਲਰ ਦੇ ਮੁਕਾਬਲੇ 100 ਤੋਂ ਵੀ ਜਿਹੜਾ ਥੱਲੇ ਜਾ ਕੇ ਡਿੱਗੇਗਾ। ਔਰ ਇਸ ਦੇ ਉੱਤੇ ਜਿਹੜਾ ਈਵਨ ਜਿਵੇਂ ਮੈਂ ਕਿਹਾ ਵੀ ਇੰਡੀਆ ਨੇ ਆਪਣੀ ਸੌਫਟ ਪਾਵਰ ਤੇ ਵੀ ਕਾਊਂਟ ਕਰਨਾ ਸ਼ੁਰੂ ਕੀਤਾ ਹੋਇਆ। ਔਰ ਜਿਹੜਾ ਇੱਕ ਪ੍ਰੋਮੀਨੈਂਟ ਥਿੰਕ ਟੈਂਕ ਹੈ ਉਸ ਦੇ ਵਿੱਚ ਮਾਈਕਲ ਕੁਗਲਾਮ ਹੈ, ਇਹ ਸੀਨੀਅਰ ਫੈਲੋ ਹੈ ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ ਕੈਨੇਡਾ। ਉਸ ਦਾ ਕਹਿਣਾ ਹੈ ਕਿ ਜੀ ਟਰੰਪਸ ਇੰਡੀਆ ਲਾਸ ਟੂ ਚਾਈਨਾ ਰਿਮਾਰਕ ਰਿਫਲੈਕਟਸ ਹਿਜ਼ ਫਰਸਟ੍ਰੇਸ਼ਨ ਓਵਰ ਟ੍ਰੇਡ ਟਾਕਸ ਸੀਜ਼ ਫਾਇਰ ਕ੍ਰੈਡਿਟ ਸੇਜ਼ ਕਿ ਵੀ ਇਹਦੇ ਨਾਲ ਟਰੰਪ ਦੀ ਜਿਹੜੀ ਕ੍ਰੈਡੀਬਿਲਿਟੀ ਨੂੰ ਇਹ ਹਰਟ ਕਰ ਰਿਹਾ ਹੈ, ਉਹਦੀ ਫਰਸਟ੍ਰੇਸ਼ਨ ਹੈ ਕਿਉਂਕਿ ਟ੍ਰੇਡ ਟਾਕਸ ਕਿਸੇ ਨਤੀਜੇ ਤੇ ਨਹੀਂ ਪਹੁੰਚੀਆਂ। ਔਰ ਜਿਹੜਾ ਸੀਜ਼ ਫਾਇਰ ਦਾ ਕਲੇਮ ਹੈ ਉਸ ਨੂੰ ਇੰਡੀਆ ਨੇ ਨਹੀਂ ਮੰਨਿਆ। ਔਰ ਇਸ ਤੋਂ ਪਹਿਲਾਂ ਕਿਉਂਕਿ ਜਿਹੜੇ 3 ਟਵੀਟ ਉਪਰੋਥਲੀ ਟਰੰਪ ਦੇ ਸੀ, ਪਹਿਲਾਂ ਤਾਂ ਜਾਣ ਤੋਂ ਪਹਿਲਾਂ ਸੀ ਮੋਦੀ ਦੇ ਉੱਤੇ, ਫਿਰ ਜਦੋਂ ਚੱਲ ਰਿਹਾ ਸੀ ਉਹਦੇ 'ਚ ਇਸ ਤੋਂ ਪਹਿਲੇ ਕਾਮੈਂਟ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜਾ ਰਸ਼ੀਆ ਔਰ ਨਾਰਥ ਕੋਰੀਆ ਇਹ ਕੰਸਪਾਇਰ ਕਰ ਰਹੇ ਨੇ। ਇੰਡੀਆ ਦਾ ਨਾਂ ਨਹੀਂ ਸੀ ਪਰ ਇੰਡੀਆ ਦਾ ਮੈਂਸ਼ਨ ਸੀ ਕਿ ਉਹ ਵੀ ਉੱਥੇ ਗਿਆ। ਚਾਈਨਾ ਨੇ ਡਿਨਾਈ ਕੀਤਾ, ਚਾਈਨਾ ਡਿਨਾਈਜ਼ ਕੰਸਪਾਇਰਿੰਗ ਵਿਦ ਨਾਰਥ ਕੋਰੀਆ ਰਸ਼ੀਆ ਅਗੇਂਸਟ US। ਉਹਨਾਂ ਨੇ ਕਿਹਾ ਜੀ ਇਹ 80th ਐਨੀਵਰਸਰੀ ਸੀ ਸੈਕੰਡ ਵਰਲਡ ਵਾਰ ਦੇ ਐਂਡ ਦੀ, ਅਸੀਂ ਕੋਈ ਕੰਸਪਾਇਰ ਨਹੀਂ ਕੀਤਾ, ਇੱਕ ਪੈਰੇਡ ਸੀ ਜਿਹਦੇ ਸਾਰੇ ਸ਼ਾਮਲ ਹੋਏ। ਔਰ ਇਹ ਜਿਹੜਾ ਇਸੇ ਤਰ੍ਹਾਂ ਜਦੋਂ ਅਸੀਂ ਸੌਫਟ ਪਾਵਰ ਦੀ ਗੱਲ ਕਰਦੇ ਹਾਂ, ਅਮਰੀਕਾ ਦਾ ਜਿਹੜਾ ਸੀਨੀਅਰ ਸੈਨੇਟਰ ਹੈ ਇਲੀਨੋਇਸ ਤੋਂ ਡਿਕ ਡਰਬਨ, ਇਹ ਵਿਪ ਵੀ ਹੈ ਡੈਮੋਕ੍ਰੈਟ ਪਾਰਟੀ ਦਾ, ਉਹਨੇ ਕਿਹਾ ਕਿ ਡੋਨਲਡ ਟਰੰਪ ਟੈਰਿਫਸ ਹੈਵ ਪੁਸ਼ਡ ਇੰਡੀਆ ਕਲੋਜ਼ਰ ਟੂ ਚਾਈਨਾ ਐਂਡ ਰਸ਼ੀਆ। ਹੁਣ ਉਹ ਜਿਹੜੀ ਲੌਬੀ ਹੈ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਹੈ ਕਿ ਜੀ ਇਹ ਤਾਂ ਟਰੰਪ ਦੀਆਂ ਨੀਤੀਆਂ ਨੇ ਇਹਨਾਂ ਨੂੰ ਧੱਕ ਕੇ ਜਿਹੜਾ ਉਹ ਚੀਨ ਵੱਲ ਸੁੱਟਿਆ। ਲੇਕਿਨ ਜਿਸ ਕਿਸਮ ਦਾ ਟਰੰਪ ਦਾ ਓਵਰਆਲ ਵਰਤਾਰਾ ਚੱਲ ਰਿਹਾ, ਜੋ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਆਪਣਾ ਕੇਸ ਫਾਈਲ ਕੀਤਾ ਕਿਉਂਕਿ ਟੈਰਿਫ ਅਗੇਂਸਟ ਦਾ ਲਾਅ ਨੇ ਲੋਅਰ ਕੋਰਟ ਨੇ ਜਿਹੜਾ ਡਿਸਾਈਡ ਕੀਤਾ ਔਰ ਟਰੰਪ ਨੇ ਇਸ ਦੀ ਅਪੀਲ ਜਿਹੜੀ ਹੈ ਉਹ ਉਹਦੇ 'ਚ ਸੁਪਰੀਮ ਕੋਰਟ 'ਚ ਕੀਤੀ ਹੈ। ਔਰ ਉਸ ਸੁਪਰੀਮ ਕੋਰਟ 'ਚ ਉਹਨਾਂ ਨੇ ਅਮਰੀਕਨ ਐਕਟ ਦਾ ਹਵਾਲਾ ਦੇ ਕੇ ਕਿਹਾ ਕਿ ਜਿਹੜਾ ਅਸੀਂ ਇੰਡੀਆ ਦੇ ਉੱਤੇ ਇਸ ਐਮਰਜੈਂਸੀ ਐਕਟ ਦੇ ਤਹਿਤ ਜਿਹੜਾ ਉਹ ਲਾ ਰਹੇ ਹੈ ਟੈਰਿਫ ਕਿਉਂਕਿ ਇੰਡੀਆ ਨੇ ਵਾਇਲੇਟ ਕੀਤਾ ਇਸ ਐਕਟ ਨੂੰ, ਉਹਨਾਂ ਨੇ ਰੂਸ ਨੂੰ ਆਇਲ ਵੇਚਿਆ। ਔਰ ਦੂਸਰੇ ਪਾਸੇ ਟਰੰਪ ਇਸ ਕੰਮ ਦੇ ਉੱਤੇ ਵੀ ਪੂਰਾ ਫੋਕਸ ਕਰ ਰਹੇ ਨੇ ਕਿ ਕਿਹੜੇ ਲੋਕ ਕਿੰਨਾ ਅਮਰੀਕਾ 'ਚ ਇਨਵੈਸਟ ਕਰਦੇ ਨੇ। ਔਰ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਵੱਡੇ ਜਿਹੜੇ ਟੈਕ ਟਾਈਟਨਸ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੈ ਡਿਨਰ ਦੇ ਉੱਤੇ। ਔਰ ਫਿਰ ਕੱਲੇ ਟੇਬਲ ਦੇ ਉੱਤੇ ਜਾ ਕੇ ਪੁੱਛਿਆ ਕਿ ਵੀ ਤੁਸੀਂ ਦੱਸੋ ਅਮਰੀਕਾ ਦੇ ਵਿੱਚ ਤੁਸੀਂ ਕੀ ਇਨਵੈਸਟ ਕਰ ਰਹੇ ਹੋ। ਔਰ ਜਿਹੜੀ ਇਸ ਮੀਡੀਆ 'ਚ ਆਇਆ ਵੀ ਕਿਹਨੇ ਕਿੰਨਾ ਕਮਿਟ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਟਰੰਪ ਨੇ ਸਭ ਦਾ ਨੂੰ ਪ੍ਰੇਜ਼ ਕੀਤਾ, ਉਹਨਾਂ ਦੀ ਤਾਰੀਫ ਕੀਤੀ ਕਿ ਵੀ ਤੁਸੀਂ ਆਏ ਹੋ। ਫਿਰ ਉਹਨਾਂ ਨੇ ਮੈਟਾ ਦੇ ਮਾਰਕ ਜ਼ਰਕਬਰਗ ਜਿਹੜਾ ਟਰੰਪ ਦੀ ਸੱਜੇ ਪਾਸੇ ਬੈਠਾ ਸੀ ਉਹਨੂੰ ਕਿਹਾ ਵੀ ਦੱਸ ਤੂੰ ਅਮਰੀਕਾ 'ਚ ਕੀ ਇਨਵੈਸਟ ਕਰ ਰਿਹਾ। ਉਹਨੇ ਕਿਹਾ ਜੀ $600 ਬਿਲੀਅਨ ਜਿਹੜਾ ਮੈਂ ਅਮਰੀਕਾ 'ਚ ਇਨਵੈਸਟ ਕਰ ਰਿਹਾ। ਫਿਰ ਐਪਲ ਦਾ ਟਿਮ ਕੁੱਕ ਸੀ, ਉਹਨੂੰ ਸਵਾਲ ਪੁੱਛਿਆ, ਉਹਨੇ ਵੀ ਜਿਹੜਾ ਇਹੀ ਫਿਗਰ ਕੋਟ ਕੀਤੀ $600 ਬਿਲੀਅਨ ਜਿਹੜਾ। ਫਿਰ ਗੂਗਲ ਦਾ ਹਿੰਦੂ ਸੁੰਦਰ ਪਿਚਾਰੀ ਸੀ, ਉਹਨੇ ਕਿਹਾ ਜੀ ਅਸੀਂ $250 ਬਿਲੀਅਨ ਅਮਰੀਕਾ ਦੇ ਵਿੱਚ ਇਨਵੈਸਟ ਕਰ ਰਹੇ। ਫਿਰ ਮਾਈਕਰੋਸਾਫਟ ਵਾਲੇ ਆ ਗਏ, ਉਸ ਨੂੰ ਸਤਿਆ ਨਦੈਲਾ ਉਹਨੂੰ ਪੁੱਛਿਆ ਕਿ ਵੀ ਦੱਸੋ ਜੀ ਤੁਸੀਂ ਕਿੰਨਾ ਇਨਵੈਸਟ ਕਰ ਰਹੇ ਹੋ। ਉਹਨੇ ਕਿਹਾ ਜੀ ਅਸੀਂ $80 ਬਿਲੀਅਨ ਪਰ ਈਅਰ, ਇੱਕ ਸਾਲ ਦੇ $80 ਬਿਲੀਅਨ। ਟਰੰਪ ਨੇ ਕਿਹਾ ਗੁੱਡ, ਵੈਰੀ ਗੁੱਡ। ਔਰ ਇਸੇ ਤਰ੍ਹਾਂ ਜਿਹੜਾ
ਬਾਕੀਆਂ ਤੋਂ ਵੀ ਕਮਿਟਮੈਂਟ ਲਈ। ਹਾਂ, ਇਹ ਸਾਰੇ ਦੇ ਵਿੱਚ ਐਲਨ ਮਸਕ ਜਿਹੜਾ ਹੈ ਉਹ ਮਿਸਿੰਗ ਸੀ, ਔਰ ਇਹ ਆਪਣੇ ਆਪ 'ਚ ਹੁਣ ਕਿਉਂਕਿ ਕਿੱਥੇ ਤਾਂ ਐਲਨ ਮਸਕ ਆਪਣੇ ਮੋਢੇ ਤੇ ਇੱਕ ਨਿਆਣਾ ਚੁੱਕਿਆ, ਇੱਕ ਨੂੰ ਉਂਗਲ ਲਾਈ ਹੈ। ਉਹ ਵਾਈਟ ਹਾਊਸ ਦੀਆਂ ਮੀਟਿੰਗਾਂ 'ਚ ਐਂ ਆ ਕੇ ਬੈਠਦਾ ਸੀ ਜਿਵੇਂ ਘਰ ਦੇ ਲਿਵਿੰਗ ਰੂਮ 'ਚ ਬੈਠ ਰਿਹਾ, ਲੇਕਿਨ ਉਸ ਦੀ ਗੈਰ ਹਾਜ਼ਰੀ ਸੀ। ਸੋ ਇਹ ਸਾਰੇ ਦੇ ਚਲਦਿਆਂ ਜਦੋਂ ਮੈਂ ਸਟੂਡੀਓ ਵੱਲ ਆ ਰਿਹਾ ਸੀ ਤੇ ਇੱਕ ਇਹ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਐਟਰੀਬਿਊਟ ਕੀਤਾ ਜਾ ਰਿਹਾ। ਹੋ ਸਕਦਾ ਹੈ ਟਰੰਪ ਦੇ ਐਡਵਾਈਜ਼ਰਸ ਨੇ ਕੰਨ ਦੇ ਵਿੱਚ ਇਹ ਵੀ ਕਿਹਾ ਹੋਏ ਵੀ ਅਸੀਂ ਬਹੁਤ ਹਾਰਡ ਲਾਈਨ ਲੈ ਲਈ। ਹਾਲਾਂਕਿ ਦੋ ਤਰ੍ਹਾਂ ਦੀਆਂ ਖਬਰਾਂ ਇਸ ਵੇਲੇ ਰਿਊਮਰਡ ਨੇ। ਇੱਕ ਤਾਂ ਇਹ ਹੈ ਕਿ ਵੀ ਇਹਨਾਂ ਦੇ IT ਸੈਕਟਰ ਦੇ ਉੱਤੇ ਜਿਹੜੀ ਹੈ ਆਊਟਸੋਰਸਿੰਗ ਹੈ ਉਹਦੇ ਤੇ ਵੀ ਟੈਰਿਫ ਲੱਗ ਰਿਹਾ, ਜਿਹਦਾ ਮਤਲਬ ਹੈ ਇੰਡੀਅਨ ਇਕਨੋਮੀ ਦਾ ਕਲੈਪਸ। ਦੂਸਰੇ ਪਾਸੇ ਕਿਉਂਕਿ ਇੰਡੀਆ, ਉਹਨਾਂ ਦੇ ਟ੍ਰੇਡ ਸੈਕਟਰੀ ਨੇ ਕਿਹਾ, ਅਮਰੀਕਾ ਦੇ ਨੇ ਕਿ ਜੀ ਇਹ ਇੰਡੀਆ ਝੱਕ ਝੁੱਕ ਮਾਰੇਗਾ ਉਰੇ ਪਰੇ ਔਰ ਮਹੀਨੇ ਕੁ ਦੇ ਬਾਅਦ ਆ ਕੇ ਮਾਫੀ ਮੰਗੇਗਾ, ਔਰ ਕਿਤੇ ਨਹੀਂ ਜਾਂਦਾ ਇੰਡੀਆ। ਔਰ ਮੈਨੂੰ ਲੱਗਦਾ ਵੀ ਇਹ ਆਈਡੀਆ ਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇਖ ਰਿਹਾ ਵੀ ਕਾਹਨੂੰ ਖਾਮਖਾ ਇਹਨਾਂ ਨੂੰ ਉਹਨਾਂ ਦੀ ਗੋਚ 'ਚ ਆ ਕੇ ਨੱਕ ਤਾਂ ਰਗੜਾ ਦਿੱਤਾ ਇੰਡੀਆ ਦਾ, ਉਹਦੀ ਮੋਦੀ ਦੀ ਔਕਾਤ ਉਹਨੂੰ ਦੱਸ ਦਿੱਤੀ। ਔਰ ਇੱਕ ਟਵੀਟ ਜਿਹੜਾ ਟਰੰਪ ਨੂੰ ਜਿਹੜਾ ਹੈ ਉਹ ਐਟਰੀਬਿਊਟ ਕੀਤਾ ਜਾ ਰਿਹਾ, ਉਹਨਾਂ ਨੇ ਕਿਹਾ ਆਈ ਵਿਲ ਆਲਵੇਜ਼ ਬੀ ਫਰੈਂਡਸ ਵਿਦ ਮੋਦੀ, ਹੀ ਇਜ਼ ਗ੍ਰੇਟ, I just don't like what he is doing at this particular moment. ਕਿ ਜੀ ਮੈਨੂੰ ਪਸੰਦ ਨਹੀਂ ਹੈ ਵੀ ਇਸ ਵੇਲੇ ਕੀ ਕਰ ਰਿਹਾ। India and US have a special relationship. We just have moments, quote unquote, on the occasion. There is nothing to worry about. ਹੁਣ ਇਹਦੇ ਤੋਂ ਜਿਹੜਾ ਇੱਕ ਸੋਰਸ ਸਾਡਾ ਉਹਨੇ ਅੱਜ ਇਹ ਵੀ ਕਿਹਾ ਕਿ ਵੀ ਆਲਮੋਸਟ ਟ੍ਰੇਡ ਡੀਲ ਦੇ ਉੱਤੇ ਕੰਮ ਵੀ ਹੋ ਰਿਹਾ। ਇੰਡੀਆ ਨੇ ਟੋਟਲ ਸਰੈਂਡਰ ਕਰ ਦਿੱਤਾ ਹੋਇਆ। ਅਮਰੀਕਾ ਦੀਆਂ ਸ਼ਰਤਾਂ ਤੇ ਜਿਹੜੀ ਡੀਲ ਹੈ ਉਹ ਹੋਏਗੀ। ਭਾਰਤ ਦਾ ਜਿਹੜਾ ਹੈ ਉਸ ਦੇ ਵਿੱਚ ਭਾਰਤ ਨੇ ਦੇਖ ਲਿਆ ਕਿ ਵੀ ਉਹ ਨਹੀਂ ਖਲੋ ਸਕਦਾ, ਔਰ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਅਲਟੀਮੇਟਲੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਫੋਕਸ ਹੈ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ, ਉਹ ਭਾਰਤ ਨੂੰ ਆਪਣੀਆਂ ਸ਼ਰਤਾਂ ਦੇ ਉੱਤੇ ਲਿਆ ਕੇ ਚੀਨ, ਰੂਸ ਦੇ, ਔਰ ਇਸੇ ਲਈ ਉਹਨਾਂ ਨੇ ਯੂਕਰੇਨ ਵਾਰ ਦੀ ਫੰਡਿੰਗ ਨੂੰ ਆਧਾਰ ਬਣਾਇਆ, ਇੰਡੀਆ ਨੂੰ ਸਿੰਗਲ ਆਊਟ ਕੀਤਾ। ਬਟ ਐਟ ਦ ਸੇਮ ਟਾਈਮ ਜੇ ਭਾਰਤ ਨੇ ਅਜੇ ਵੀ ਕੋਈ ਜਿਹੜਾ ਹੈ ਉਹ ਤਿੜਫੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਆਲਰੇਡੀ ਬਾਬਲ ਕੀ ਦੁਆਏਂ ਲੈਤੀ ਜਾ, ਉਹ ਉਹਨੇ ਟਰੰਪ ਨੇ ਇਹਨਾਂ ਨੂੰ ਕਹਿ ਹੀ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।